सर बड़ा लॉस हुआ है पंजाबी का आज, क्या कहेंगे सर? ਅਸਲ 'ਚ ਦੇਖੋ ਜੀ, ਸਾਡੀ ਰੀਤ ਜਿਹੜੀ ਪੰਜਾਬ ਦੀ ਹੈ ਨਾ, ਉਹ ਸਭ ਤੋਂ ਵੱਡੀ ਸਾਡੀ ਜ਼ੁਬਾਨ ਨਾਲ, ਸਾਡੀ ਧਰਤੀ ਨਾਲ ਸ਼ਾਇਰੀ ਦੀ ਜੁੜੀ ਹੈ। ਔਰ ਅਸੀਂ ਖਾਸ ਕਰਕੇ ਹੁਣ ਵੇਖੀਏ ਤੇ ਸ਼ਾਇਰੀ ਦੀ ਜਿਹੜੀ ਛੋਟੀ ਵੈਰ ਹੈ ਬਹੁਤ ਮੁਸ਼ਕਿਲ ਹੁੰਦੀ ਹੈ। ਤਜਮੁਲ ਕਲੀਮ ਸਾਹਿਬ ਸਾਡੇ ਕੋਲ ਪੰਜਾਬੀ ਪੂਰੀ ਦੁਨੀਆ ਦੇ ਵਿੱਚ ਛੋਟੀ ਵੈਰ ਗਜ਼ਲ ਦੇ ਹਵਾਲੇ ਨਾਲ ਖਾਸ ਕਰਕੇ ਬਹੁਤ ਵੱਡਾ ਨਾਂ ਸਨ। ਇਹ ਗਲਤ ਨਹੀਂ ਹੋਏਗਾ ਅਗਰ ਅਸੀਂ ਕਹੀਏ ਕਿ ਉਹਦੇ ਸ਼ਹਿਨशाह ਸਨ ਛੋਟੀ ਗਜ਼ਲ ਦੇ। ਤੋ ਛੋਟੀ ਬਹਿਰ ਦੀ ਗਜ਼ਲ ਦੇ ਵਿੱਚ ਜਿਵੇਂ ਹਮੇਸ਼ਾ ਅਸੀਂ ਕਹਿੰਦੇ ਸ਼ਾਰਟ ਸਟੋਰੀ ਕੁਝ ਲਾਈਨਾਂ ਵਿੱਚ ਵੱਡੀ ਗੱਲ ਕਹਿਣੀ ਹੈ, ਸ਼ਾਇਰੀ ਦੀਆਂ ਬਹੁਤ ਸਾਰੀਆਂ ਸਿਨਫਾਂ ਨੇ, ਤੇ ਅਗਰ ਗਜ਼ਲ ਨੂੰ ਇੱਕ ਨਵਾਂ ਰੰਗ ਦਿੱਤਾ ਉਹ ਤਜਮੁਲ ਕਲੀਮ ਸਾਹਿਬ ਨੇ ਦਿੱਤਾ। ਔਰ ਮੈਂ ਸਮਝਦਾ ਕਿ ਏਡੇ ਵੱਡੇ ਬੰਦੇ ਸਨ, ਉਹਨਾਂ ਨੇ ਆਪਣੀ ਮਾਂ ਬੋਲੀ ਦੀ ਝੋਲੀ ਵਿੱਚ ਬਹੁਤ ਸਾਰੇ ਅਣਮੁੱਲੇ ਹੀਰੇ ਆਪਣੀ ਸ਼ਾਇਰੀ ਦੇ ਰੂਪ ਵਿੱਚ ਪਾਏ ਨੇ, ਜਿਨ੍ਹਾਂ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਔਰ ਇਹ ਖਾਸ ਕਰਕੇ ਪੰਜਾਬੀ ਜ਼ੁਬਾਨ ਦੀ ਤਾਰੀਖ ਨਵੇਂ ਸਿਰੇ ਤੋਂ ਜਦੋਂ ਵੀ ਲਿਖੀ ਜਾਏਗੀ, ਇੱਕ ਲਿਖੀ ਹੁੰਦੀ ਹੈ ਸਰਕਾਰਾਂ ਦੀ, ਜਿਹੜੇ ਕਿ ਉਹਨਾਂ ਦੇ ਆਪਣੇ ਜਿਹੜੇ ਪਸੰਦੀਦਾ ਲੋਕ ਹੁੰਦੇ ਨੇ ਜਾਂ ਉਹਨਾਂ ਵਾਸਤੇ ਕਰਦੇ ਨੇ, ਉਹਨਾਂ ਵਾਸਤੇ ਉਹ ਲਿਖਦੇ ਨੇ। ਇੱਕ ਉਹ ਲੋਕ ਹੁੰਦੇ ਨੇ ਜਿਹੜੇ ਆਵਾਮ ਦੁੱਖ ਦਰਦ ਬਿਆਨ ਕਰਦੇ ਸਨ ਆਪਣੀ ਸ਼ਾਇਰੀ 'ਚ। ਔਰ ਤੁਸੀਂ ਵੇਖੋਗੇ ਕਿ ਉਹਨਾਂ ਦੀ ਸ਼ਾਇਰੀ 'ਚ ਗਮੇ ਦੌਰਾਂ, ਜਿਹੜਾ ਸਾਡੇ ਕੋਲ ਇੱਥੇ ਦੁੱਖ ਹੈ, ਉਹ ਬਿਆਨ ਕੀਤਾ ਗਿਆ ਹੈ। ਮਤਲਬ ਸ਼ਾਇਰੀ ਦਾ ਇੱਕ ਹੁਸਨ ਹੈ, ਗਮੇ ਜਾਨਾ ਵੀ ਇੱਕ ਹੁਸਨ ਹੈ, ਲੇਕਿਨ ਤੁਸੀਂ ਉਹਨਾਂ ਦੀ ਸਾਰੀ ਸ਼ਾਇਰੀ ਪੜ੍ਹ ਲਵੋ ਤੇ ਉਹ ਅਵਾਮੀ ਧਰਤੀ ਦਾ ਰੰਗ, ਧਰਤੀ ਦੇ ਦੁੱਖ, ਲੋਕਾਂ ਦੇ ਅਸਲ ਮਾਮਲਾ ਜਿਹੜੇ ਨੇ ਉਹ ਆਪਣੀ ਸ਼ਾਇਰੀ 'ਚ ਉਹਨਾਂ ਨੇ ਬਿਆਨ ਕੀਤੇ ਨੇ। और सारियां दी की वजह तुसी समझदे हो? ਅਸੀਂ ਵੇਖਦੇ ਹਾਂ ਕਿ ਜ਼ਿਆਦਾਤਰ ਸ਼ਾਇਰ ਤੇ ਔਰਤ ਦੀ ਖੂਬਸੂਰਤੀ ਤੋਂ ਬਾਹਰ ਹੀ ਨਹੀਂ ਆਉਂਦੇ, ਲੇਕਿਨ ਤਜਮੁਲ ਕਲੀਮ ਸਾਹਿਬ ਦੀ ਜਦੋਂ ਅਸੀਂ ਸ਼ਾਇਰੀ ਵੇਖਦੇ ਹਾਂ ਸਾਨੂੰ ਇਨਵਾਇਰਨਮੈਂਟ, ਮਾਹੌਲ ਦੀਆਂ ਚੀਜ਼ਾਂ ਬੜੀਆਂ ਨਜ਼ਰ ਆਉਂਦੀਆਂ ਨੇ, ਮਾਹੌਲ ਦੇ ਦੁੱਖ ਨਜ਼ਰ ਆਉਂਦੇ ਨੇ। ਇਹਦੀ ਕੀ ਵਜ੍ਹਾ ਹੁੰਦੀ ਹੈ ਸਰ? ਅਸਲ ਸਾਡੀ ਜਿਹੜੀ ਅਸਲ ਰੀਤ ਹੈ ਨਾ, ਉਹ ਜ਼ਮੀਨ ਨਾਲ ਜੁੜੀ ਹੈ, ਲੁਕਾਈ ਨਾਲ ਜੁੜੀ ਹੋਈ ਹੈ। ਜਿਵੇਂ ਤੁਸੀਂ ਮੁਰਸ਼ਦ ਬੁੱਲੇ ਸ਼ਾਹ ਨੂੰ ਪੜ੍ਹਦੇ ਹੋ, ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ। ਜਿਹੜੇ ਹਮਲਾਵਰ ਨੇ, ਜਿਹੜੇ ਇੱਥੋਂ ਦੇ ਹੁਕਮਰਾਨ ਨੇ, ਉਹਨਾਂ ਦਾ ਪਸੰਦੀਦਾ ਕੌਣ ਹੈ? ਅਹਿਮਦ ਸ਼ਾਹ, ਠੀਕ ਹੈ। ਲੇਕਿਨ ਆਵਾਮ ਦਾ ਪਸੰਦੀਦਾ ਕੌਣ ਹੈ? ਬੁੱਲੇ ਸ਼ਾਹ, ਅਵਾਮੀ ਨੁਮਾਇੰਦਾ ਹੈ। ਕਿਉਂਕਿ ਅਹਿਮਦ ਸ਼ਾਹ, ਗਜ਼ਨਵੀ, ਸੂਰੀ, ਇਹ ਜਿੰਨੇ ਵੀ ਨੇ ਹਮਲਾਵਰ ਨੇ। ਔਰ ਜਿਹੜੇ ਇੱਥੇ ਧਰਤੀ ਦੇ ਸਾਡੇ ਰੱਬ ਲੋਕ ਨੇ, ਫਕੀਰ ਨੇ, ਸ਼ਾਇਰ ਨੇ, ਉਹ ਜ਼ਮੀਨ ਨਾਲ ਲੁਕਾਈ ਨਾਲ ਜੁੜੇ ਹੋਏ ਲੋਕ ਸਨ। ਇਸ ਕਰਕੇ ਉਹ ਲੋਕਾਂ ਦਾ ਦੁੱਖ ਬਿਆਨ ਕਰਦੇ ਨੇ। ਸੋ ਗਮੇ ਜਾਨਾ ਤਾਂ ਇੱਕ ਪਰਸਨਲ ਮਸਲਾ ਹੈ, ਜ਼ਾਤੀ ਮਸਲਾ ਹੈ। ਉਹ ਗਮੇ ਦੌਰਾਨ ਇਜਤਮਾਈ ਮਸਲਾ ਹੈ, ਔਰ ਇਹ ਲੋਕ ਇਜਤਮਾਈਅਤ ਦੀ ਗੱਲ ਕਰਦੇ ਨੇ, ਵੱਡੀ ਗੱਲ ਕਰਦੇ ਨੇ।